अस्सलाम वालेकुम नवे दिन ते नवे व्लॉग के नाल मैं तेरा सजाद मुगल डस्के वाला ते अज ही जा रहे हैं जरा लाहौर ते लाहौर सानू काम है ते लाहौर तो बाद जावांगे इंशाअल्लाह ताला असीं फूल नगर ते मांगा मंडी ते जिथे जावांगे इधर मां रखांगे ते अज दा साडा व्लॉग देखने वास्ते चैनल नू लाइक कमेंट ते सबसक्राइब करो ते बैल आइकन दबाना ना भुल्लिओ जे ताकि साडियां वीडियो तुहानू बर वक्त टाइम सिर सारी मिलदियां रहन ते कमरबाज साहब रेडी हो चलो माशाअल्लाह ਤੇ ਤੇਲ ਪਵਾ ਲਿਓ ਜੇ ਹਾਂਜੀ ਕਸਬਾ ਤੋਂ ਮਾਸ਼ਾਅੱਲਾ ਪੰਪ ਹੈ ਇੱਥੇ 4-5 ਪੰਪ ਨੇ ਤੇ ਸਾਰਿਆਂ ਦਾ ਮਿਆਰ ਮਾਸ਼ਾਅੱਲਾ ਬਿਹਤਰੀਨ ਹੈ ਤੇ ਅੱਜ ਅਸੀਂ ਤੇਲ ਪਵਾਵਾਂਗੇ ਟੋਟਲ ਪਾਰਕ ਤੋਂ ਚੱਲ ਜਿੱਧਰ ਇਸ਼ਾਰਾ ਪਿਆ ਕਰਦਾ ਜਾਂਦੇ ਹੋ ਇਹਦੇ ਮਗਰ ਜਾਂਦੇ ਹੋ ਲੋ ਜੀ ਮਾਸ਼ਾਅੱਲਾ ਅਸੀਂ ਪੰਪ ਤੇ ਆ ਗਏ ਹਾਂ ਹੁਣ ਪਵਾਉਣੇ ਤੇਲ ਗੱਡੀ ਅੱਗੇ ਲੱਗੀ ਹੈ ਤੇਲ ਪਵਾਉਣ ਲਈ ਆਇਆ ਬੜੀ ਮਿਹਰਬਾਨੀ ਸ਼ਹਜ਼ਾਦੇ ਬਹੁਤ ਸ਼ੁਕਰੀਆ ਜੀ ਕਮਰ ਬਾਸਾਂ ਦਾ ਬਹੁਤ ਜੀ ਚਨੇ ਖਾਣੇ ਨੇ ਤੇ ਮੈਂ ਕਿਹਾ ਜਾਗ ਲੈ ਆ ਬਈ ਚਨੇ ਤੇ ਹਾਂ ਵੀ ਕੀ ਲੈ ਕੇ ਆਏ ਹੋ ਇਹ ਚਨੇ ਲੈ ਕੇ ਆਏ ਜਨਾਬ ਮਖਾਣੇ ਲੈ ਕੇ ਆਏ ਵਾਹ ਤੇ ਦਾਤਾ ਸਾਹਿਬ ਚੱਲੇ ਸੀ ਉੱਥੋਂ ਚਨੇ ਮਖਾਣੇ ਲੈ ਲੈਣੇ ਤੇ ਮੁਫਤ ਦੇ ਲੱਭ ਜਾਣੇ ਤੋਂ ਲੰਗਰ ਨਹੀਂ ਲਾਂਗੇ ਦਾਤਾ ਦੀ ਨਗਰੀਆਂ ਆ ਜਾਓ ਰੱਖੋ ਫਿਰ ਮਾਸ਼ਾਅੱਲਾ ਜਨਾਬ ਹਾਂ ਇਹਨਾਂ ਦੇ ਮਾਸ਼ਾਅੱਲਾ ਬੜੇ ਅੱਛੇ ਚਨੇ ਹੁੰਦੇ ਨੇ ਅਸੀਂ ਮੋਮਨ ਲੈਣੇ ਤੇ ਮੋਟਰ ਵਿੱਚ ਤੋਂ ਪਹਿਲੇ ਨਾ ਤੇ ਕਮਰ ਬਾਸ ਲੈਣਾ ਨਹੀਂ ਭੁੱਲਦਾ ਹੈ ਕਮਰ ਬਾਸ ਨੂੰ ਬੜੇ ਪਸੰਦ ਨੇ ਤੇ ਨਾਲੇ ਅੱਛੀ ਚੀਜ਼ ਹੈ ਮੈਨੂੰ ਨਾਲ ਖਵਾਈ ਰੱਖਦਾ ਨਾਲ ਆਪ ਵੀ ਖਾਈ ਰੱਖਦਾ ਤੇ ਇਹ ਵੀ ਮਾਸ਼ਾਅੱਲਾ ਬਿਹਤਰ ਬੜੇ ਨਰਮ ਤੇ ਵਧੀਆ ਚਨੇ ਹੁੰਦੇ ਨੇ ਇਹਨਾਂ ਦੇ ਨਾ ਤੇ ਕਾਲੇ ਚਨੇ ਹੁੰਦੇ ਨੇ ਬਿਹਤਰੀਨ ਕਿਸਮ ਦੇ ਅੱਛੀ ਕੁਆਲਿਟੀ ਦੇ ਤੇ ਖਾਣੇ ਚਾਹੀਦੇ ਨੇ ਸੁਣਿਆ ਦਿਮਾਗ ਨੂੰ ਵੀ ਤੇਜ਼ ਕਰਦੇ ਨੇ ਸਾਡੇ ਤਾਂ ਅਜੇ ਤੱਕ ਚਟਿਆ ਜਿਹਨੇ ਵੀ ਚਟਿਆ ਬਾਹਰ ਆ ਚਲੋ ਇਹ ਚਣਿਆਂ ਬਾਰੇ ਮੰਨ ਲੈਂਦੇ ਆ ਕਿ ਭਾਈ ਹੋ ਸਕਦਾ ਦਿਮਾਗ ਤੇਜ਼ ਕਰਦੇ ਹੋਣ ਜਾਣਦੇ ਪੈ ਜਾਣ ਹੁਣ ਫਿਰ ਮੋਟਰ ਤੇ ਚੜੋ ਟਾਈਮ ਇਨਸ਼ਾਅੱਲਾ ਚਲੋ ਜੀ ਚਲੋ ਜਾਂਦੇ ਲਾਹੌਰ ਅੱਲਾ ਦਾ ਨਾਮ ਲੈ ਕੇ ਲਾਹੌਰ ਵੇਖ ਕੇ ਆਈਏ ਲਾਹੌਰ ਬਦਲਿਆ ਤਾਂ ਨਹੀਂ ਉਂਝ ਤਾਂ ਉਂਝ ਹੀ ਹੈ ਹਾਂਜੀ ਐਮਟੈਕ ਦਾ ਬੜਾ ਫਾਇਦਾ ਖਲੋਣਾ ਨਹੀਂ ਪੈਂਦਾ ਇਹ ਮੋਟਰਵੇ ਬਣਨ ਤੋਂ ਪਹਿਲਾਂ ਨਾ ਅਸੀਂ ਜੀਟੀ ਰੋਡ ਇਸਤੇਮਾਲ ਕਰੀਦਾ ਸੀ ਤੇ ਜੀਟੀ ਰੋਡ ਦੇ ਉੱਤੇ ਬੜੀ ਜ਼ਿਆਦਾ ਟ੍ਰੈਫਿਕ ਹੁੰਦੀ ਇਸਲਾਮਾਬਾਦ ਪਿੰਡੀ ਦੀ ਵੀ ਲਾਹੌਰ ਜਾਣ ਵਾਸਤੇ 3 ਘੰਟੇ 3.5 ਘੰਟੇ ਦੀ ਮਾਮੀਆਂ ਕਲੋਨੀਆਂ ਦਾ ਫਾਟਕ ਬੰਦ ਹੋ ਜਾਂਦੇ ਫਿਰ 4-4 ਘੰਟੇ ਵੀ ਲੱਗ ਜਾਂਦੇ ਸਨ ਅੱਛਾ ਵੀ ਯਾਰ ਲਾਉਂਦੇ ਪਤਾ ਨਹੀਂ ਚੱਲਿਆ ਕਿਹੜਾ ਟਾਈਮ ਸਿਆਲਕੋਟ ਲਾਹੌਰ ਤੋਂ ਪਤਾ ਆ ਗਿਆ ਜਾਂਦੇ ਫਿਰ ਅੱਲਾ ਦਾ ਨਾਂ ਲੈ ਕੇ ਤੇ ਇਹ ਬੈਲੈਂਸ ਚੈੱਕ ਕਰਦੇ ਰਿਹਾ ਕੋਈ ਟੈਗ ਦਾ ਨਾ ਹੁਣ ਇਹਨਾਂ ਨੇ ਡਬਲ ਜਿਹੜਾ ਵੀ ਉਹ ਫੀਸਾਂ ਕਰਤੀਆਂ ਨਗਰ ਐਮ ਟੈਗ ਦੇ ਵਿੱਚ ਬੈਲੈਂਸ ਨਹੀਂ ਹੋਏਗਾ ਤੇ ਵੈਸੇ ਅਗਰ 100 ਰੁਪਇਆ ਤੇ ਬਗੈਰ ਬੈਲੈਂਸ ਤੋਂ ਜੁਰਮਾਨਾ ਪਾਣਗੇ 250 ਲੈਣਗੇ 300 ਰੁਪਏ ਲੈਣਗੇ ਤੇ ਬੈਲੈਂਸ ਤੁਹਾਡਾ ਟੋਲ 220 ਰੁਪਏ ਕੱਟਿਆ ਗਿਆ ਤੇ 190 ਰੁਪਏ ਚਲੋ ਮਸਲਾ ਇਨਕੇ ਹੈ ਵੇ ਚੈੱਕ ਕਰਦੇ ਰਿਹਾ ਕਰੋ ਯਾਰ ਬੈਲੈਂਸ ਨਾ ਘਟਣ ਦਿਆ ਕਰੋ ਇਸ ਨਾਲ ਪਰੇਸ਼ਾਨੀ ਬਣਦੀ ਡਬਲ ਜੁਰਮਾਨਾ ਪੈਂਦਾ ਅਸੀਂ ਜਾਣਾ ਸਿੱਧਾ 에어ਪੋਰਟ ਵਾਲੀ ਸਾਈਡ ਦਾ ਰਿੰਗ ਰੋਡ ਤੇ ਰਹਿਣਾ ਅਸੀਂ ਰਿੰਗ ਰੋਡ ਤੋਂ ਜਾ ਕੇ ਉਤਰਾਂਗੇ ਮੁਲਤਾਨ ਰੋਡ ਤੇ ਰਾਵੀ ਤੇ ਪਹੁੰਚ ਗਏ ਆ ਤੇ ਗਰਮੀਆਂ ਦੇ ਵਿੱਚ ਬੜੇ ਆਪਣਾ ਫਾਲਸ ਵੇਚਣ ਆਉਂਦੇ ਨੇ ਰਾਵੀ ਦੇ ਕੰਢਿਆਂ ਦੇ ਫਾਲਸ ਯਕੀਨ ਕਰੋ ਇੱਕ ਫਾਲਸ ਦਾ ਬੂਟਾ ਨਹੀਂ ਵੇਖਿਆ ਕਿਤੋਂ ਲੱਭਣਾ ਸ਼ੁਰੂ ਕੀਤਾ ਮੈਂ ਕੋਈ ਫਾਲਸ ਦਾ ਬੂਟਾ ਲੱਭੇ ਸਭ ਝੂਠ ਹੈ ਕੋਈ ਆਪਣਾ ਫਾਲਸ ਰਾਵੀ ਦੇ ਕੰਢੇ ਤੇ ਕੋਈ ਨਹੀਂ ਹੈ ਇਹਨਾਂ ਨੇ ਆਪਣੇ ਲੋਕਲ ਬਾਗਾਂ ਦੇ ਵਿੱਚ ਲਾਏ ਨੇ ਮੈਂ ਯਕੀਨ ਕਰੋ ਕਿਤੋਂ ਲੱਭਣਾ ਸ਼ੁਰੂ ਕੀਤਾ ਮੈਂ ਕੋਈ ਫਾਲਸ ਦਾ ਬੂਟਾ ਕੋਈ ਨਜ਼ਰ ਆਇਆ ਰਾਵੀ ਵੀ ਆ ਗਈ ਹੈ ਕੰਢੇ ਵੀ ਆ ਗਏ ਨੇ ਲੰਘ ਵੀ ਗਏ ਆ ਤੇ ਹੁਣ ਗਰਮੀਆਂ ਦੇ ਵਿੱਚ ਜਿਸ ਬੰਦੇ ਨੇ ਆਵਾਜ਼ ਲਾਈ ਨਾ ਰਾਵੀ ਦੇ ਕੰਢਿਆਂ ਦੇ ਫਾਲਸ ਮੈਂ ਉਹਨੂੰ ਖਿਲਾਰ ਲੈਣਾ ਤੂੰ ਮੁਫਤ ਨਾਲ ਲਾਜ਼ਮੀ ਪੁੱਛ ਕੇ ਤੁਹਾਨੂੰ ਵੀ ਲਾਜ਼ਮੀ ਦੱਸਾਂਗਾ ਅਸਲ ਫਾਲਸ ਹੈ ਕਿਹੜੀ ਜਗ੍ਹਾ ਦੇ ਨੇ ਲੋ ਜੀ ਰਾਵੀ ਵਾਲੇ ਟੋਲ ਪਲਾਜ਼ੇ ਤੇ ਪਹੁੰਚ ਗਏ ਆ ਤੇ ਕਿੰਨਾ ਪਲਾਜ਼ਾ ਇੱਥੇ ਵੀ ਮੈਂ ਟੈਗ ਲਾ ਦੇਣਾ ਫਿਰ ਉਹ ਇਹ ਥੱਲੇ ਹੱਥੀ ਕਰ ਲਓ ਤੈਨੂੰ ਰਿੰਗ ਰੋਡ ਵਾਲ ਠੀਕ ਹੈ ਸਰ 에어ਪੋਰਟ ਵੱਲ ਨੂੰ ਜਾਂਦੇ ਹੋ ਅੱਲਾ ਦਾ ਨਾਮ ਲੈ ਕੇ ਇਨਸ਼ਾਅੱਲਾ ਸਾਹਮਣੇ ਔਰੇਂਜ ਟ੍ਰੇਨ ਦਾ ਪੁਲ ਨਜ਼ਰ ਆ ਰਿਹਾ ਹਾਲੇ ਤੱਕ ਸਫ਼ਰ ਤਾਂ ਕੋਈ ਨਹੀਂ ਕੀਤਾ ਕਿਸੇ ਦਿਨ ਚੈੱਕ ਕਰਨਾ ਹੋਵੇ ਸਫ਼ਰ ਕਰਕੇ ਕਿ ਕੀ ਮਜ਼ਾ ਹੈ ਸੋਸਾਇਟੀ ਵਗੈਰਾ ਵੀ ਹੁਸਨ ਸੋਸਾਇਟੀ ਇਹ ਬਣਾ ਕੇ ਨਾ ਸੇਲ ਵਾਸਤੇ ਬਣਾ ਰਹੇ ਨੇ ਤੇ ਅਪਾਰਟਮੈਂਟ ਬਣਾ ਰਹੇ ਨੇ ਤੇ ਬਿਹਤਰੀਨ ਇਹ ਕਿਹਾ ਵੀ ਲਾਹੌਰ ਨੂੰ ਇਸ ਤਰ੍ਹਾਂ ਫੈਲਾ ਰਹੇ ਨੇ ਇਸ ਤਰ੍ਹਾਂ ਉੱਪਰ ਨੂੰ ਖੜੋ ਆਬਾਦੀ ਆਪਣਾ ਜਿਸ ਤਰ੍ਹਾਂ ਵੱਧਦੀ ਪਈ ਹੈ ਇਹ ਬੜਾ ਬਿਹਤਰੀਨ ਪ੍ਰੋਜੈਕਟ ਯਾਰ ਜਿਹਨੇ ਵੀ ਬਣਾਇਆ ਠੀਕ ਹੈ ਇਹ ਤੇ ਲਾਹੌਰ ਨੂੰ ਖੋਲ੍ਹਦਾ ਜਾ ਰਹੇ ਨੇ ਚੌੜਾ ਕਰਦਾ ਜਾ ਰਹੇ ਨੇ ਸਾਰੀ ਆਪਣਾ ਜ਼ਰੀ ਫਸਲ ਇਹ ਉਹ ਖੇਤ ਖਤਮ ਕਰ ਰਹੇ ਨੇ ਇਹ ਬੜਾ ਅੱਛਾ ਪ੍ਰੋਜੈਕਟ ਯਾਰ ਜਿਸ ਬੰਦੇ ਦੀ ਵੀ ਸੋਚ ਬਹੁਤ ਅੱਛੀ ਸੋਚ ਉੱਪਰ ਨੂੰ ਜਾਵੇ ਲੋਕ ਅਪਾਰਟਮੈਂਟਾਂ ਦੇ ਵਿੱਚ ਰਹਿਣ ਤੇ ਬਿਹਤਰੀਨ ਆਪਣਾ ਹੋਏਗਾ ਜਗ੍ਹਾ ਹੀ ਬਚ ਜਾਏਗੀ ਤੇ ਸਾਡੀਆਂ ਫਸਲਾਂ ਹੀ ਬਚ ਜਾਣਗੀਆਂ ਖੇਤ ਵੀ ਬਚ ਜਾਣਗੇ ਤੇ ਰਾਹ ਵੀ ਬਚ ਜਾਏਗੀ ਉਹਦੇ ਵਿੱਚ ਅਸੀਂ ਤੇ ਦੋਸਤ ਇੱਕ ਦੀ ਕਾਲ ਆ ਗਈ ਤੇ ਉਹਦੇ ਨਾਲ ਗੱਲਬਾਤ ਹੋਈ ਤੇ ਕਹਿ ਰਹੇ ਮੈਂ ਭਾਜੀ ਇੱਥੇ ਚੁੰਗੀ ਅੰਮ੍ਰਿਤਸਰ ਤੋਂ ਤੇ ਆ ਜਾਓ ਇੱਥੇ ਮੈਂ ਮਿਲਣ ਤੋਂ ਬਗੈਰ ਨਹੀਂ ਜਾਂਦੇ ਨਾ ਇਹ ਜ਼ਰਾ ਹੁਣ ਉਹਨਾਂ ਨੂੰ ਲਾਹੌਰ ਬੜੀ ਘੁੰਮਣ ਫਿਰਨ ਦੀ ਇੰਜੋਇਮੈਂਟ ਦੀ ਜਗ੍ਹਾ ਯਾਰ ਅਸੀਂ ਤਾਂ ਐਵੇਂ ਭੁੱਲੇ ਰਹੇ ਹਾਂ ਡਸਕੇ ਦੇ ਵਿੱਚ ਹੀ ਰਹੇ ਹਾਂ ਸਾਰੀ ਜ਼ਿੰਦਗੀ ਹਾਂਜੀ ਚਾਹੀਦਾ ਸੀ ਬਚਪਨ 'ਚ ਲਾਹੌਰ ਆ ਜਾਂਦੇ ਇੰਜੋਏ ਨਾ ਕਰਦੇ ਨਾ ਤੇ ਹੁਣ ਵੀ ਯਾਰ ਤੁਸੀਂ ਇੰਜੋਏ ਵੀ ਕਰਦੇ ਹੋ ਗੱਡੀ ਤੁਹਾਡੇ ਕੋਲ ਆਪਣੇ ਕੋਲ ਜਦੋਂ ਮਰਜ਼ੀ ਤੁਸੀਂ ਸਾਲਾ ਮਾਰ ਤੇ ਲਾਹੌਰ ਹੈ ਹੁਣ ਇੰਜੋਏ ਵੀ ਕਰੋ ਤੁਸੀਂ ਲਾ ਲਿਓ ਚਲੋ ਥੋੜਾ ਸਾਰਾ ਸਫ਼ਰ ਰਹਿ ਗਿਆ ਦੋਸਤ ਕੋਲ ਪਹੁੰਚਣ ਦਾ ਤੇ ਇਨਸ਼ਾਅੱਲਾ ਤਾਲਾ ਪਹੁੰਚ ਕੇ ਤੇ ਫਿਰ ਚੱਲ ਜਾਂਦਾ ਸੋ ਜੀ ਮਾਸ਼ਾਅੱਲਾ ਦੋਸਤ ਕੋਲ ਪਹੁੰਚ ਚੁੱਕੇ ਹਾਂ ਇੱਥੇ ਅੱਲਾ ਖੈਰ ਕਰੇ ਹੁਣ ਤੁਹਾਡੀ ਕਰਾਉਂਦੇ ਮੁਲਾਕਾਤ ਇੱਧਰ ਹੀ ਨੇ ਓ अस्सलाम वालेकुम ਕੀ ਹਾਲ ਹੈ ਠੀਕ ਹੋ ਠੀਕ ਠਾਕ ਸਭ ਖੈਰ ਕਰੀਏ ਤੇ ਆਜੋ ਮਾਸ਼ਾਅੱਲਾ ਬਹੁਤ ਖੂਬਸੂਰਤ ਭਾਜ ਦਫ਼ਤਰ ਬਣਾਇਆ ਤੁਸੀਂ ਹੋਰ ਸੁਣਾਓ ਸਭ ਖੈਰ ਕਰੀਏ ਕਬੀਤਾ ਸੇ ਉਹ ਨਹੀਂ ਯਾਰ ਤੁਹਾਡੀ ਅੱਲਾ ਪਾਕ ਤੁਹਾਨੂੰ ਮੁਬਾਰਕ ਕਰੇ ਹੋਰ ਸੁਣਾਓ ਸਭ ਖੈਰ ਕਰੀਏ ਕਬੀਤਾ ਸੇ ਤਾਂ ਮਾਸ਼ਾਅੱਲਾ ਇਹ ਕਦੋਂ ਦਾ ਕੰਮ ਸ਼ੁਰੂ ਕੀਤਾ ਆਵੇ ਚਲੋ ਮਾਸ਼ਾਅੱਲਾ ਅੱਲਾ ਪਾਕ ਬਰਕਤ ਦੇ ਸ਼ੁਕਰ ਅਲਹਮਦੁਲਿਲਾ ਦੋਸਤ ਕੋਲ ਆ ਗਏ ਜੇ ਇਹਨਾਂ ਨਾਲ ਜ਼ਰਾ ਗੱਪਸ਼ਪ ਕਰ ਲਈ ਤੇ ਫਿਰ ਇਨਸ਼ਾਅੱਲਾ ਤਾਲਾ ਹੁੰਦੀ ਤੁਹਾਡਾ ਮੁਲਾਕਾਤ ਸਾਰੇ ਦੋਸਤਾਂ ਦੇ ਨਾਲ ਇਨਸ਼ਾਅੱਲਾ ਤਾਲਾ ਜ਼ਿੰਦਗੀ ਦੀ ਦੁਬਾਰਾ ਮੁਲਾਕਾਤ ਹੋਏਗੀ ਅੱਲਾ ਤਾਲਾ ਖੈਰ ਫਰਮਾਏ
चलिए चलिए इसको कमरबास चलो जी कमरबास साहब जान दो जी ਲੋ ਜੀ ਰੱਬ ਦੀ ਕਰਨੀ ਐਸੀ ਹੈ ਇੱਥੇ ਆਏ ਸੀ ਜ਼ਰਾ ਦੋਸਤ ਨੂੰ ਮਿਲਣ ਪੰਪ ਤੇ ਅੱਗੋਂ ਇੱਕ ਹੋਰ ਦੋਸਤ ਦੀ ਕਾਲ ਆ ਗਈ ਕੁਦਰਤੀ ਤੇ ਵਾਹ ਬਾਈ ਕੋਈ 10-12 ਸਾਲਾਂ ਬਾਅਦ ਜਿਹੜਾ ਇੱਧਰ ਨੂੰ ਜਾਣ ਦੇ ਕਮਰਬਾਸ ਸਾਹਿਬ 10-12 ਸਾਲਾਂ ਬਾਅਦ ਜਿਹੜਾ ਨਾ ਉਹਦੇ ਨਾਲ ਮੁਲਾਕਾਤ ਹੋਣ ਲੱਗੀ ਕਾਲ ਕੀਤੀ ਤੇ ਉਹਨੂੰ ਮੈਂ ਦੱਸਿਆ ਮੈਂ ਫਲਾਣੀ ਜਗ੍ਹਾ ਤੇ ਬੈਠਾ ਤੇ ਅੱਗੋਂ ਕਹਿੰਦਾ ਯਾਰ ਕੁਦਰਤੀ ਮੈਂ ਵੀ ਇੱਥੇ ਹੀ ਆ ਉਧਰ ਨੂੰ ਜਾਣਾ ਤੁਸੀਂ ਤੇ ਉਹਦੇ ਨਾਲ ਮੁਲਾਕਾਤ ਹੋਣ ਲੱਗੀ ਸੀ ਇਕੱਠੇ ਵੈਲਡਿੰਗ ਦਾ ਕੰਮ ਸਿੱਖਦੇ ਰਹੇ ਆ ਕਰਦੇ ਰਹੇ ਆ ਲਾਹੌਰ ਹੀ ਇੱਥੇ ਟਾਊਨਸ਼ਿਪ ਦੇ ਅੰਦਰ ਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਉਹਦੇ ਨਾਲ ਵੀ ਲੋ ਜੀ ਦੋਸਤ ਲੱਭ ਗਿਆ ਸਾਡਾ ਸਾਨੂੰ ਤੇ 12-13 ਸਾਲਾਂ ਬਾਅਦ ਜਿਹੜਾ ਨਾ ਮੁਲਾਕਾਤ ਹੋਣ ਲੱਗੀ ਹੈ ਜਨਾਬ ਖਾਲਸਾ ਭੇਜਣ ਕੀ ਹਾਲ ਠੀਕ ਹੋ ਉਧਰ ਦੀ ਆਪਣਾ ਮੁਲਾਕਾਤ ਹੋਈ ਮੈਂ ਤੇ ਉਹ ਪੀਐਸ ਦੇ ਪੰਪ ਤੇ ਆਇਆ ਸੀ ਦੋਸਤ ਨੂੰ ਮਿਲਣ ਕੀ ਹਾਲ ਠੀਕ ਹੋ ਤੇ ਉਹ ਤੁਹਾਡੀ ਕਾਲ ਆ ਗਈ ਕੁਦਰਤੀ ਅੱਜ ਬਹੁਤ ਸੁਣਾ ਸਭ ਖੈਰ ਕਰੀਏ ਤੇ ਇਹ ਵੇਖਣਾ ਇਤਫਾਕ ਫਿਰ ਹੈ ਇਹ ਕੁਦਰਤੀ ਮੁਲਾਕਾਤ ਹੋਈ ਅੱਜ ਤੇ ਔਰ ਤਬੀਤਾਂ ਸੇ ਤਾਂ ਸਭ ਖੈਰ ਕਰੀਏ ਤੇ ਲੋ ਫਿਰ ਭਾਈ ਦੇ ਨਾਲ ਜਰਾ ਗੱਪਸ਼ਪ ਲਾ ਲਈ ਤੇ ਯਾਰ ਨਹੀਂ ਕਿਸੇ ਅਚਾਨਕ ਮੈਨੂੰ ਕੀ ਪਤਾ ਤੁਸੀਂ ਮੇਰੇ ਕੋਲ ਹੋਣਾ ਬਸ ਅਸੀਂ ਵੀ ਜਾਣਾ ਸੀ ਅੱਗੇ ਤੇ ਉਹ ਕਾਲ ਆ ਗਈ ਉਹਨਾਂ ਦੀ ਮੁਲਾਕਾਤ ਕਰ ਲਓ ਮਾੜੀ ਜੀ ਨਹੀਂ ਮਿਲਣਾ ਸੀ ਇਹ ਨਾਲ ਹੀ ਕਿ ਪੀਐਸ ਦਾ ਸਾਹਮਣੇ ਹਾਂਜੀ ਨਵੇਂ ਬਣਿਆ ਤੇ ਉੱਥੇ ਬਾਅਦ ਮੁਲਾਕਾਤ ਕਰਨੀ ਸੀ ਤੇ ਉਹ ਫਿਰ ਇੱਧਰ ਅਸੀਂ ਤਾਂ ਵੈਸੇ ਚੱਲੇ ਸੀ ਫਿਰ ਅੱਗੇ ਫੋਨ ਨਗਰ ਵਾਲੀ ਸਾਈਡ ਤੇ ਮੰਗਾ ਮੰਡੀ ਵਾਲੀ ਸਾਈਡ ਤੇ ਉਹ ਫਿਰ ਇੱਧਰ ਨੂੰ ਆਇਆ ਬਸ ਹਫ਼ਤਾ ਨਾਲ ਜਦੋਂ ਫਿਰ ਬੁਲਾਣਾ ਹੋਇਆ ਫਿਰ ਬੰਦਾ ਮਿਲ ਹੀ ਜਾਂਦਾ ਨਾ ਸ਼ੁਕਰ ਅਲਹਮਦੁਲਿਲਾ ਸ਼ੁਕਰ ਅੱਲਾਹ ਤਾਲਾ ਜ਼ਾਤ ਅਲਹਮਦੁਲਿਲਾ ਬੜੇ ਮਨਾ ਕਰਨ ਦੇ ਬਾਵਜੂਦ ਦੋਸਤ ਨੇ ਚਾਹ ਮੰਗਵਾ ਲਈ ਹੈ ਤੇ ਬਹੁਤ ਪੁਰਾਣਾ ਦੋਸਤ ਹੈ ਉਦੋਂ ਨੂੰ ਮੁੱਛ ਦਾੜੀ ਵੀ ਨਹੀਂ ਸੀ ਹੁੰਦੀ ਹੈ ਹੁਣ ਤੇ बाल बच्चेदार हो गया शादी शुदी हो गई ना शादी शुदी नहीं हुई है उंज शुदी शादी हो गई है शादी नहीं हुई थी ठीक है चलो देखो अच्छा किसी ने पता वरत्या होया ते किसी ने मुलाकात हो जाती अतफाकन ही जो काल आई इन्होंने अपने स्टेटस साडा वेख्या ते काल की मैं पुछ लवां कि भाई कितने ने चलो कुदरती रास्ता हो गया असीं इन्हां तो थोड़े सारे अगे आए थे ते अज फिर मेरे हिसाब नाल 10 साल बाद मुलाकात हुई है 10 साल बाद मुलाकात हुई है चलो अल्लाह पाक खैर फरमाया अल्लाह पाक इन्होंने तंदुरुस्त सेहत दे जिंदगी दोबारा मुलाकात होएगी अल्लाह ताला खैर फरमाया तेरे रिंग रोड तो इधर ही रास्ता चढ़ेगा चलो कमरबास साहब फिरोजपुर रोड अपरला रोड है जड़ा जी थोड़ी ऐसे रास्ता जाता है ठीक है लोकेशन ला लेने रोड पे जाना पैना फिर ऊपर चढ़ना हाँ जी बड़ी मेहरबानी अल्लाह ताला खैर फरमाया रब रखा लाश दादे जिंदगी फिर दोबारा मुलाकात होगी लो जी अल्लाह खैर करे अपने सफर जान दे कमर मांगा बाईपास ਅਸੀਂ ਪਹੁੰਚੇ ਆ ਮਾਂਗਾ ਮੰਡੀ ਹੈ ਤੇ ਛੋਟਾ ਸਾਰੀ ਸ਼ਹਿਰ ਹੈ ਕਸਬਾ ਟੈਪ ਸ਼ਹਿਰ ਹੈ ਤੇ ਬਹੁਤ ਖੂਬਸੂਰਤ ਹੈ ਮੇਨ ਰੋਡ ਦੇ ਉੱਤੇ ਵਾਕਿਆ ਆ ਸਾਹਮਣੇ ਜ਼ਰਾ ਤੇਲ ਪਵਾ ਲਈਏ ਸਰਕਾਰੀ ਤੇਲ ਹੈ ਸਾਡਾ ਤੇ ਪਵਾ ਲਈਏ ਜ਼ਰਾ ਕਿਉਂਕਿ ਤੇਲ ਘਟ ਗਿਆ 10 ਲੀਟਰ ਪਵਾ ਕੇ ਟੁਰੇ ਸੀ ਉੱਥੋਂ ਤੇ ਮਜ਼ੀਦ ਆ ਸਾਡਾ ਇੱਥੇ ਲੱਗਾ ਹੋਵੇ ਸਰਕਾਰੀ ਤੇਲ ਇੱਥੇ ਪਵਾ ਲਈਏ ਹਾਂਜੀ ਸਾਡੇ ਨਾਲ ਅਸਲ ਨਾਲ ਪੀਐਸਓ ਕਾਰਡ ਬਣਿਆ ਉਹਦੀ ਵਜ੍ਹਾ ਤੋਂ ਇੱਥੇ ਅਸੀਂ ਪਵਾਉਣਾ ਜਾਂਦੇ ਯਾਰ ਅੱਜ ਪੀਐਸਓ ਕਾਰਡ ਤੋਂ ਪਵਾਈਏ ਤੇਲ ਓਕੇ ਹੋ ਗਿਆ ਲੋ ਜੀ ਇਹਨਾਂ ਕੋਲ 50 ਲੀਟਰ ਪੋਕ ਤੇ ਆਇਆ ਕਿ ਮੈਂ ਜ਼ਰਾ ਵਾਸ਼ਰੂਮ ਹੋ ਕੇ ਲੋ ਜੀ ਹੋਟਲ ਚੱਲੇ ਅਸੀਂ ਅਗਲੀ ਮੰਜ਼ਿਲ ਵਾਲੇ ਪਾਸੇ ਚਲੋ ਜੀ ਚਲੀਏ ਚਲੋ ਜੀ ਲੋ ਜੀ ਅਸੀਂ ਪਹੁੰਚ ਗਏ ਫੂਲ ਨਗਰ ਇਹਨਾਂ ਦਾ ਯੂਪੀਐਸ ਚੈੱਕ ਕਰਨਾ ਆਂਦੇ ਨੇ ਕਿ ਬੈਕ ਟਾਈਮ ਘਟਾ ਗਿਆ ਤੇ ਲਾਓ ਜ਼ਰਾ ਇੱਥੇ ਕਰਕੇ ਗੱਡੀ ਲਾਓ ਨਾ ਜਾਂਦੇ ਅੱਗੇ ਜਾਂਦੇ ਤੁਸੀਂ ਉਧਰ ਆਣੇ ਕਰਕੇ ਲਾਓ ਇਹਨਾਂ ਦਾ ਯੂਪੀਐਸ ਦਾ ਰੋਲਾ ਮੁਕਾ ਕੇ ਜਾਈਏ ਯਾਰ ਠੀਕ ਹੈ ਆਦਾ ਮੈਨੇਜਰ ਵਗੈਰਾ ਇਹਨਾਂ ਦਾ ਇੱਥੇ ਹੀ ਹੈ अस्सलाम वालेकुम क्या हाल भाईजान ठीक हो यार फोन आया ਸੀ ਹੈਡ ਆਫਿਸ ਚੋਂ ਆਨਸਰ ਇਹਨਾਂ ਦਾ ਕੋਈ ਯੂਪੀਐਸ ਦਾ ਮਸਲਾ ਬਣਿਆ ਤੇ ਦੱਸੋ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਇਹਨਾਂ ਦਾ ਨਾ ਯੂਪੀਐਸ ਦਾ ਕੋਈ ਮਸਲਾ ਆ ਰਿਹਾ अस्सलाम वालेकुम क्या हाल भाईजान ठीक हो तो बेस सब खैरियत है तो की मसला आ रहा यूपीएस ਨੂੰ यूपीएस ਅੱਗੇ ਬੈਟਰੀ ਦਾ ਮਸਲਾ ਹੈਗਾ ਸੀ ठीक है बैटरी चेंज ਕੀਤੀਆਂ ਸਾਨੂੰ ਹੋਇਆ ਮਸਲਾ ਟਾਈਮਿੰਗ ਵਾਲਾ ਮਸਲਾ ਨਹੀਂ ਹੱਲ ਹੋਇਆ ਹਾਲੇ ਤੱਕ ਚਲੋ ਅੱਲਾ ਖੈਰ ਹਾਂਜੀ ਮੈਨੂੰ ਇਹ ਸ਼ੱਕ ਪੈ ਰਿਹਾ ਕਿ ਸੈਟਿੰਗ ਦਾ ਮਸਲਾ ਤੇ ਸੈਟਿੰਗ ਕਰ ਲੈਣਾ ਠੀਕ ਕਮਰਬਾਸ ਨੂੰ ਕਹਿੰਦਾ ਉਜ਼ਾਰ ਲੈ ਕੇ ਕਮਰਬਾਸ ਯਾਰ ਮੀਟਰ ਵਗੈਰਾ ਲੈ ਕੇ ਆਓ ਜਰਾ ਚੈੱਕ ਕਰੀਏ ਇਹਨਾਂ ਨੂੰ ਇਹਦੀ ਸੈਟਿੰਗ ਚੈੱਕ ਕਰੀਏ ਤੇ ਨਾਲੇ ਇਹਦਾ ਵੋਲਟੇਜ ਵਗੈਰਾ ਚੈੱਕ ਕਰੀਏ ਲਿਆਓ ਯਾਰ ਲਿਆਓ ਓਕੇ ਲੋ ਇਧਰ ਇਹਨਾਂ ਦਾ ਯੂਪੀਐਸ ਚੈੱਕ ਕਰ ਲਈ ਤੇ ਫਿਰ ਇਨਸ਼ਾਅੱਲਾ ਤਾਲਾ ਤੁਹਾਨੂੰ ਦਿਖਾਉਂਦੇ ਆ ਸੈਟਿੰਗ ਸ਼ੂਟਿੰਗ ਹੁਣ ਠੀਕ ਕਰ ਦਿੱਤੀ ਹੈ ਹੁਣ ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਠੀਕ ਹੋ ਜਾਏਗਾ ਤੇ ਇਹਨੂੰ ਕੱਲ ਜਿਹੜਾ ਨਾ ਤੁਸੀਂ ਚਾਰਜ ਕਰ ਲੈਣਾ ਬੈਟਰੀ ਨੂੰ ਫੁੱਲ ਫਿਰ ਇਹਨੂੰ ਪਿੱਛੋਂ ਵਾਟਰ ਬੰਦ ਕਰਕੇ ਤੇ ਫਿਰ ਇਹਦੀ ਟਾਈਮਿੰਗ ਚੈੱਕ ਕਰਨੀ ਕਿ ਕੀ ਟਾਈਮਿੰਗ ਹੁੰਦੀ ਹੈ ਜੀ ਠੀਕ ਹੈ ਦੋ ਕਮਰ ਪਾਸ ਸਾਹਿਬ ਠੀਕ ਹੈ ਸਰ ਮੀਟਰ ਜਦੋਂ ਰੱਖਦੇ ਬੰਦ ਕਰ ਦੋ ਫਿਰ ਇਹਨਾਂ ਦੇ ਯੂਪੀਐਸ ਦੀ ਸੈਟਿੰਗ ਸ਼ੂਟਿੰਗ ਕਰ ਦਿੱਤੀ ਹੈ ਇਹ ਹੁਣ ਫਿਰ ਸਾਨੂੰ ਚੈੱਕ ਕਰਕੇ ਨਾ ਕੱਲ ਫੀਡਬੈਕ ਦੇਣਗੇ ਤੇ ਅੱਲਾ ਖੈਰ ਕਰੇ ਅਸੀਂ ਹੁਣ ਫਿਰ ਨਿਕਲੀਏ ਵਾਪਸ ਠੀਕ ਹੈ ਭਾਈ ਜਾਨ ਇਹ ਕੱਲ ਤੁਸੀਂ ਚੈੱਕ ਕਰਕੇ ਦੱਸਣਾ ਤੇ ਜ਼ਿੰਦਗੀ ਦੀ ਦੁਬਾਰਾ ਮੁਲਾਕਾਤ ਹੋਏਗੀ
नहीं नहीं सजाद भाई रोटी खा के जाना है। आओ बैठो ये रोटी मंगाई है ਤੁਹਾਡੇ ਵਾਸਤੇ नहीं यार फिर से इंशाल्लाह ताला रोटी ਲੈਣ ਓ ਯਾਰ ਤੁਸੀਂ ਕਿਹੜੇ ਤਕੱਲਫ ਨੂੰ ਪੈ ਗਏ ਹੋ ਲਾ ਲਿਓ नहीं नहीं भाई रोटी खा के फिर जा ਕਮਰਵਾਸ चलो कर दें, चलो फिर प्रोग्राम बना लेंगे। ਚਲੋ ਅੱਲਾ ਖੈਰ ਕਰੇ क्यों नहीं ਚਲੋ ਠੀਕ ਮੰਗਾ ਲਓ ਫਿਰ ਤੁਸੀਂ ਭੇਜਣਾ 100 ਰੁਪਏ ਕਰ ਦਿਓ ਰੋਟੀ ਖਾ ਲੈਣੇ ਆ ਸਾਡੇ ਤੇ ਪ੍ਰੋਗਰਾਮ ਸੀ ਵੈਸੇ ਅੱਗੇ ਕਾਕਾ ਖੇਲ ਹੋਟਲ ਨੇ ਬੜਾ ਵੀਪ ਉਹਨਾਂ ਦਾ ਜਿਹੜਾ ਨਾ ਸ਼ਨਵਾਰੀ ਵਗੈਰਾ ਤੇ ਉੱਥੋਂ ਰੋਟੀ ਖਾਈਏ ਮਗਰ ਭਾਈ ਹੋਰੀ ਇਸਰਾਰ ਕਰ ਰਹੇ ਨੇ ਕਿ ਤੁਹਾਡੇ ਵਾਸਤੇ ਖਾਣਾ ਪਹਿਲਾਂ ਤਾਂ ਆਰਡਰ ਕੀਤਾ ਹੋਵੇ ਤੇ ਖਾਣਾ ਖਾ ਲਓ ਚਲੋ ਅੱਲਾ ਖੈਰ ਕਰੇ ਖਾਣਾ ਖਾ ਕੇ ਫਿਰ ਅਸੀਂ ਦੁਬਾਰਾ ਫਿਰ ਤੁਹਾਡੇ ਨਾਲ ਖਾਣਾ ਮੰਗਵਾ ਲਿਆ ਭਈ ਹੋਰਾਂ ਨੇ ਤੇ ਖਾਣਾ ਖਾਣ ਲੱਗੇ ਸਭ ਬਈ ਬੈਠ ਕੇ ਅੱਲਾ ਖੈਰ ਕਰੇ ਤੇ ਖਾਣਾ ਵੀ ਅੱਛਾ ਬਣਿਆ ਲੱਗ ਰਿਹਾ ਲੋ ਟੇਸਟ ਕਰਕੇ ਤੁਹਾਨੂੰ ਦੱਸਨੇ ਆ ਫਿਰ ਮਾਸ਼ਾਅੱਲਾ ਬਹੁਤ ਅੱਛਾ ਖਾਣਾ ਸੀ ਬੜਾ ਮਜ਼ਾ ਆਇਆ ਕਿਉਂ ਕਮਰਬਾਸ ਆਇਆ ਮਜ਼ਾ ਤੇ ਬਹੁਤ ਸ਼ੁਕਰੀਆ ਭੇਜਣ ਅੱਲਾਹ ਪਾਕ ਤੁਹਾਨੂੰ ਜ਼ਿਆਦਾ ਦੇ ਤੇ ਤੁਹਾਡਾ ਹੀ ਭੇਜਣ ਸ਼ੁਕਰੀਆ ਲੋ ਫਿਰ ਅੱਲਾਹ ਖੈਰ ਕਰੇ ਇਹਨਾਂ ਕੋਲੋਂ ਇਜਾਜ਼ਤ ਲਈਏ ਤੇ ਜ਼ਿੰਦਗੀ ਦੀ ਦੁਬਾਰਾ ਮੁਲਾਕਾਤ ਹੋਈ ਇਹਨਾਂ ਨਾਲ ਤੇ ਹੁਣ ਫਿਰ ਸਾਨੂੰ ਇਜਾਜ਼ਤ ਦਿਓ ਹੁਣ ਫਿਰ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਫਿਰ ਮੁਲਾਕਾਤ ਹੋਏਗੀ ਤੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਤੇ ਸਾਨੂੰ ਹੁਣ ਇਜਾਜ਼ਤ ਦਿਓ अल्लाह हाफ़िज़। ਅੱਲਾਹ ਹਾਫਿਜ਼